अस्सलाम वालेकुम नाजरीन, जैसा कि ਤੁਹਾਨੂੰ ਪਤਾ ਹੈ ਕਿ ਅੱਜ ਥਰਡ ਇੰਟਰਨੈਸ਼ਨਲ ਪੰਜਾਬੀ ਕਾਨਫਰੰਸ ਦੇ ਵਿੱਚ ਹਰ ਜਹਿਤ ਤੋਂ ਹਰ ਸ਼ੋਬੇ ਤੋਂ ਹਰ ਤਰ੍ਹਾਂ ਦਾ ਬੰਦਾ ਇੱਥੇ ਸ਼ਾਮਲ ਹੋਇਆ। ਬੰਦੇ ਦੇ ਨਾਲ ਨਾਲ ਬੰਦੀਆਂ ਵੀ ਸ਼ਾਮਲ ਹੋ ਰਹੀਆਂ ਨੇ। ਅਸੀਂ ਇਹ ਤਾਸਰ ਪੈਦਾ ਕਰ ਲਿਆ ਹੈ ਆਪਣੇ ਅੰਦਰ ਕਿ ਪੰਜਾਬੀ ਇੱਕ ਅਨਪੜ੍ਹਾਂ ਦੀ ਜ਼ੁਬਾਨ ਹੈ। ਇਹਦੇ ਵਿੱਚ ਜਿਹੜਾ ਲੋਕ ਪੰਜਾਬੀ ਬੋਲਦੇ ਨੇ ਨਾ, ਅੱਜ ਮਿਨਿਸਟਰ ਸਾਹਿਬ ਨੇ ਵੀ ਗੱਲ ਕੀਤੀ ਕਿ ਇਸ ਚੀਜ਼ ਨੂੰ ਪੋਰਟਰੇ ਇੰਜ ਕੀਤਾ ਜਾਂਦਾ ਹੈ, ਲੋਕਾਂ ਅੱਗੇ ਵਿਖਾਇਆ ਇੰਜ ਜਾਂਦਾ ਹੈ ਕਿ ਸ਼ਾਇਦ ਇਹ ਕੋਈ ਬਹੁਤ ਹੀ ਨੈਗਲੀਜੈਂਸੀ ਜਾਂ ਬਹੁਤ ਕੋਈ ਪਿੰਡੂਆਂ ਦੀ ਇੱਕ ਲੈਂਗੁਏਜ ਹੈ। ਲੇਕਿਨ ਸਾਡੇ ਨਾਲ ਸਾਡੀ ਇੱਕ ਐਸੀ ਆਪਾ, ਸਾਡੇ ਇਸ ਪੰਜਾਬ ਦੀ ਧਰਤੀ ਦੀ ਇੱਕ ਐਸੀ ਸਪੂਤਨੀ, ਇੱਕ ਐਸੀ ਬੇਟੀ ਜਿਹੜੀ ਕਿ ਪੰਜਾਬ ਦੇ ਵਿੱਚ ਸਭ ਤੋਂ ਜ਼ਿਆਦਾ ਤਾਲੀਮ ਯਾਫਤਾ ਹੋਣ ਦਾ ਇੱਕ ਆਪਣੇ ਕੋਲ ਇਜਾਜ਼ ਰੱਖਦੀ ਹੈ। ਇਹਨਾਂ ਦਾ ਤਾਲੁਕ ਜੇਹਲਮ ਤੋਂ ਹੈ ਔਰ ਮੈਂ ਤੁਹਾਡੇ ਨਾਲ ਉਹਨਾਂ ਦੀ ਗੱਲਬਾਤ ਸਾਂਝੀ ਕਰਾਉਣ ਤੋਂ ਪਹਿਲੇ ਉਹਨਾਂ ਦਾ ਇੱਕ ਛੋਟਾ ਜਿਹਾ ਤਾਰੁਫ ਕਰਵਾਵਾਂਗਾ। ਇਹਨਾਂ ਦਾ ਨਾਮ ਹੈ ਸਾਲਿਆ ਖਲੀਲ, ਲੇਕਿਨ ਇਹਨਾਂ ਨੂੰ ਅਲ ਮਸ਼ਹੂਰ ਜਾਂ ਜਿਹੜੇ ਜ਼ੁਬਾਨ ਦੇ ਵਿੱਚ ਅਲਕਾਬ ਦੇ ਵਿੱਚ ਪਹਿਚਾਨਿਆ ਜਾਂਦਾ ਹੈ ਖਲੀਲੁਰ ਰਹਿਮਾਨ ਦੀ ਬੇਟੀ। ਜੇਹਲਮ ਤੋਂ ਤਲਕ ਸੈਂਟਰਲ ਪੰਜਾਬ, ਸ਼ਮਾਲੀ ਪੰਜਾਬ ਦਾ ਇੱਕ ਬਿਹਤਰੀਨ ਖੂਬਸੂਰਤ ਛੋਟਾ ਜ਼ਿਲ੍ਹਾ, ਲੇਕਿਨ ਉੱਥੋਂ ਇੱਕ ਵੱਡਾ ਨਾਮ। ਉਹਨਾਂ ਦੀ ਤਾਲੀਮ ਕੀ ਹੈ ਔਰ ਅੱਜ ਇਸ ਕਾਨਫਰੰਸ ਦੇ ਵਿੱਚ ਆ ਕੇ ਉਹਨਾਂ ਨੂੰ ਕੈਸਾ ਲੱਗ ਰਿਹਾ, ਉਹਨਾਂ ਨਾਲ ਗੱਲਬਾਤ ਸਾਂਝੀ ਕਰਨੇ ਆ। ਔਰ ਮੈਂ ਇੱਥੇ ਕਹਿਣਾ ਚਾਹਾਂ ਉਹਨਾਂ ਨੂੰ ਮਾਈਕ ਓਵਰ ਕਰਨ ਤੋਂ ਪਹਿਲੇ ਕਿ ਪੰਜਾਬੀ ਦਾ ਅਨਪੜ੍ਹ ਜਾਂ ਜਾਹਲ ਹੋਣ ਨਾਲ ਕੋਈ ਤਾਲੁਕ ਨਹੀਂ ਹੈ। ਪੰਜਾਬੀ ਇੱਕ ਖੁਦ ਇੱਕ ਯੂਨੀਵਰਸਿਟੀ ਹੈ। ਅਸੀਂ ਮੈਮ ਸਾਲਿਆ ਕੋਲੋਂ ਇਸ ਦੇ ਬਾਰੇ ਕੁਝ ਮੈਮ, ਸਭ ਤੋਂ ਪਹਿਲਾਂ ਤਾਂ ਤੁਹਾਨੂੰ ਖੁਸ਼ ਆਮਦੀਦ ਕਿ ਤੁਸੀਂ ਥਰਡ ਇੰਟਰਨੈਸ਼ਨਲ ਪੰਜਾਬੀ ਕਾਨਫਰੰਸ ਦੇ ਵਿੱਚ ਸਾਨੂੰ ਮਾਣ ਬਖਸ਼ਿਆ ਕਿ ਤੁਸੀਂ ਆਏ ਹੋ। ਤੁਹਾਡੇ ਨਾਲ ਖਲੋਣਾ ਅਸੀਂ ਇੱਕ ਆਜ਼ਾਦ ਸਮਝ ਰਹੇ ਹਾਂ। ਮੈਨੂੰ ਤਾਂ ਤੁਹਾਡੀਆਂ ਡਿਗਰੀਆਂ ਕਿੰਨੀਆਂ ਮੁਸ਼ਕਿਲ ਹੋ ਜਾਣੀਆਂ ਹੈ, ਮਾਦਤ ਨਾਲ ਤੁਸੀਂ ਖੁਦ ਦੱਸੋਗੇ ਤਾਂ ਬੜਾ ਅੱਛਾ ਲੱਗੇਗਾ। सब तो पहला तो इतनी इज्जत और इतने प्यार मुहब्बत का शुक्रिया। और सब इसकी पहला अगर तुम डिग्रियाँ गिनोगे तो मैं 9 डिग्रियाँ की 8 डिप्लोमे किए और पाकिस्तान की सब तो ज़्यादा तालीम याफ्ता खातून होने का एजाज़ हासिल है। इसके अलावा शुक्रिया पाकिस्तान बुक ऑफ रिकॉर्ड का जिन्होंने मैंने फ़खरे पाकिस्तान का टाइटल दिता है और नैशनल रिकॉर्ड होल्डर का टाइटल, अवार्ड, ट्रॉफी, सर्टिफिकेट सब कुछ। बहुत बहुत शुक्रिया पाकिस्तान बुक ऑफ रिकॉर्ड का। इसके अलावा जिथे तक तुम ये गल की है कि अनपढ़ नहीं बिल्कुल बिल्कुल भी नहीं। ज़ुबान का ना कोई मज़हब है, ना कोई दीन है, ना रंग है, ना कास्ट है, ना नस्ल है। ज़ुबान है और ज़ुबान नहीं है तो फिर असी भी नहीं है। ठीक है। और माशाल्लाह पंजाबी दे लफ्ज़ इतने मिठे और गूढ़े लफ्ज़ हैं कि जिस टाइम कन्ना विच पैंदे हैं तो इतनी कोई सुरीली एक वो समा पैदा करते हैं। और पंजाबी तो साडी माँ बोली ज़ुबान है और पंजाबी कल्चर नूं मैं खुद इत्थे इस वास्ते आई हाँ कि पंजाबी कल्चर नूं फरोग मिले। और मैं अपने जितने भी मेरे स्टूडेंट्स हैं उन्होंने भी मैं ये कहनी हाँ कि अपनी पंजाबी कल्चर नूं तुसीं फरोग दिओ, इहदे च लिखो, इहदे च सुनो, इहदे च पढ़ो और सारिਆਂ ਨੂੰ यही मैसेज है कि पंजाबी ਨੂੰ फरोग ਦਿੱਤਾ ਜਾਏ। ਮੈਡਮ ਅੱਛਾ ਮੈਮ ਜੀ, ਅਸੀਂ ਨਾ ਜਦੋਂ ਘਰੋਂ ਸਫ਼ਰ ਸ਼ੁਰੂ ਕੀਤਾ ਸੀ ਨਾ, ਅੱਜ ਨਹੀਂ, ਜਦੋਂ ਇਹ ਚੈਨਲ ਦਾ ਸਫ਼ਰ ਸ਼ੁਰੂ ਕੀਤਾ ਸੀ, ਅਸੀਂ ਇੱਕ ਸਵਾਲ ਲੈ ਕੇ ਉੱਠੇ ਸੀ ਕਿ ਮੇਰਾ ਪੁੱਤਰ ਪੰਜਾਬੀ ਕਿਉਂ ਨਹੀਂ ਬੋਲਦਾ। ਉਹਦੀ ਕਿਤੇ ਨਾ ਕਿਤੇ ਕੜੀ ਜਿਹੜੀ ਨਾ ਸਾਡੀਆਂ ਮਾਵਾਂ ਧੀਆਂ ਭੈਣਾਂ ਜਿਹੜੀਆਂ ਘਰਾਂ 'ਚ ਨਾ ਜਿਨ੍ਹਾਂ ਦੇ ਬੱਚੇ ਨੇ ਛੋਟੇ, ਉਹਨਾਂ ਨਾਲ ਜਾ ਕੇ ਲਾਜ਼ਮੀ ਮਿਲਦੀ ਹੈ। ਅੱਜ ਹਾਂਜੀ, ਅੱਜ ਰਾਣਾ ਸਾਹਿਬ ਨੇ ਵੀ ਅੰਦਰ ਇਹੀ ਗੱਲ ਕੀਤੀ ਹੈ ਸਾਡੀਆਂ ਬੇਟੀਆਂ ਵਾਸਤੇ ਕਿ ਜੇ ਤੁਸੀਂ ਅੰਦਰ ਆਪਣੇ ਬੱਚਿਆਂ ਨੂੰ ਤੁਸੀਂ ਸਿਖਾਉਣਾ ਸ਼ੁਰੂ ਕਰੋਗੇ ਨਾ, ਤੁਸੀਂ ਉਹਨਾਂ ਨੂੰ ਕੌਨਫੀਡੈਂਸ ਦੇਣਾ ਕਿ ਭਾਈ ਇਹ ਜਾਹਨ ਜ਼ੁਬਾਨ ਹੀ ਹੈ। ਤੁਸੀਂ ਐਜ਼ ਆ ਫੀਮੇਲ ਹੋਣ ਦੇ ਨਾਤੇ, ਪੰਜਾਬ ਦੀ ਇੱਕ ਧੀ ਹੋਣ ਦੇ ਨਾਤੇ, ਇੰਨਾ ਪੜ੍ਹ ਲਿਖਣ ਤੋਂ ਬਾਅਦ ਸਾਡੀਆਂ ਉਹ ਪੰਜਾਬ ਦੀਆਂ ਧੀਆਂ ਜਿਹੜੀਆਂ ਹੈਗੀਆਂ ਕਿ ਮੈਟ੍ਰਿਕ ਪਾਸ ਵੀ ਹੁੰਦੀਆਂ ਤੇ ਕਹਿੰਦੀਆਂ ਨੇ ਕਿ ਸਾਡਾ ਬੱਚਾ ਇੰਗਲਿਸ਼ ਬੋਲੇ ਜਾਂ ਫਲਾਣੀ ਜ਼ੁਬਾਨ ਬੋਲੇ, ਉਹਨਾਂ ਨੂੰ ਕੀ ਪੈਗਾਮ ਦੇਣਾ ਚਾਹੋਗੀ? ਮੈਂ ਤੁਹਾਨੂੰ ਇੱਕ ਗੱਲ ਦੱਸਣਾ ਚਾਹਾਂਗੀ ਕਿ 9 ਡਿਗਰੀਆਂ ਤੇ ਮੈਂ ਕਰ ਲਈਆਂ, ਲੇਕਿਨ ਮੈਂ ਸ਼ਾਮੀ ਬੱਚਿਆਂ ਨੂੰ ਟਿਊਸ਼ਨਾਂ ਪੜ੍ਹਾਉਣੀਆਂ ਔਰ ਬਿਲੀਵ ਮੀ ਕਿ ਮੈਂ ਜਿਸ ਟਾਈਮ ਮੈਨੂੰ 2 ਏਕਮ 2 2 ਦੂਨੀ 4 ਕਰਨੀਆਂ ਤਾਂ ਪੜਾ ਜਲਦੀ ਔਰ ਜ਼ਿਆਦਾ ਅੱਛਾ ਸਮਝ ਆਉਂਦਾ ਹੈ। ਅਗਰ 2 ਹਾਂਜੀ ਔਰ ਮੇਰੇ ਬੱਚੇ ਅਗਰ 2 1s are 2 2 2s are 4 ਕਰਨ ਤੇ ਪੱਲੇ ਨਾ ਮੇਰੇ ਪੈਂਦਾ ਤੇ ਨਾ ਉਹਨਾਂ ਦੇ ਪੈਂਦਾ। ਠੀਕ ਹੈ। ਤੇ 2 ਏਕਮ 2 2 ਦੂਨੀ 4 ਦਾ ਜਿਹੜਾ ਮਜ਼ਾ ਹੈ ਉਹ ਸਾਡੇ ਅੱਬਾ ਜੀ ਨੇ ਸਾਨੂੰ ਸਿਖਾਇਆ ਸੀ। ਠੀਕ ਹੈ। ਔਰ ਇਸ ਤੋਂ ਇਲਾਵਾ ਇੱਕ ਰਿਵਾਜ ਸੀ, ਦੇਖੋ ਮੇਰਾ ਪੁੱਤਰ ਪੰਜਾਬੀ ਬੋਲੇਗਾ ਕਿਉਂਕਿ ਉਹਦੀ ਮਾਂ ਪੰਜਾਬੀ ਬੋਲਦੀ ਹੈ। ਠੀਕ ਹੈ। ਔਰ ਮੈਂ ਇਸ ਵਾਸਤੇ ਬੋਲਨੀ ਆ ਕਿ ਸਾਡਾ ਇੱਕ ਸਮਾਂ ਸੀ, ਅੱਗ ਬਲਦੀ ਹੁੰਦੀ ਸੀ ਚਲਿਆਣੀਆਂ ਵਿੱਚ, ਚੁੱਲ੍ਹਿਆਂ ਵਿੱਚ ਥਾਪੀਆਂ ਲੱਗੀਆਂ ਹੋਈਆਂ ਸਨ, ਸਰਸੋਂ ਦਾ ਸਾਗ ਚੜਿਆ ਸੀ, ਯਖਨੀਆਂ ਚੜੀਆਂ ਸਨ। ਠੀਕ ਹੈ ਜੀ। ਸਾਰਾ ਟੱਬਰ ਬੈਠੇ ਹਾਂਜੀ, ਉਹ ਲੰਗਰ ਉਹ ਗਲਨੀ ਵਿੱਚ ਪਾਣੀ ਪੈਂਦਾ ਜਾਂਦਾ ਸੀ ਜਦੋਂ ਮਹਿਮਾਨ ਆਉਂਦੇ ਸਨ। ਔਰ ਉਹ ਮਾਹੌਲ ਉਹਨੂੰ ਮੈਂ ਅੱਜ ਬਹੁਤ ਮਿਸ ਕਰਨੀ ਆ, ਆਪਣੀ ਦਾਦੀ ਨਾਨੀ ਦਾਦਾ ਨਾਨਾ, ਉਹੀ ਦੁਨੀਆ ਸੀ, ਉਹੀ ਰੰਗ ਸੀ। ਔਰ ਸਾਡੇ ਬੱਚੇ ਅੱਜ ਕੱਲ੍ਹ ਪੀਜ਼ੇ 버ਗਰ ਖਾਣ ਤੇ ਫਿਰ ਤੁਸੀਂ ਕਹਿੰਦੇ ਹੋ ਪੰਜਾਬੀ ਤੇ ਸਾਨੂੰ ਘਰ ਸਿਖਾਉਣਾ ਪਏਗਾ ਨਾ ਪਹਿਲੇ। ਇਹ ਸਾਡੇ ਪੰਜਾਬ ਦੀਆਂ ਸਾਡੇ ਪੰਜਾਬ ਦੀਆਂ ਮਾਵਾਂ ਧੀਆਂ ਨੂੰ ਇਹ ਜਿਹੜੀ ਗੱਲ ਹੈ ਨਾ, ਉਹ ਦੱਸਣੀ ਹੁਣ ਇੰਜ ਨਹੀਂ ਪਏਗੀ ਕਿ ਉਹਨਾਂ ਨੂੰ ਦੱਸਣਾ ਪਵੇ ਕਿ ਭਾਈਜਾਨ ਇੰਜ ਕਰਕੇ ਕਰੋ, ਕਿਉਂਕਿ ਸਾਡੇ ਕੋਲ ਆਪਣੇ ਪੰਜਾਬ ਦੇ ਵਿੱਚ ਇੱਕ ਰੋਲ ਮਾਡਲ ਨੇ ਜਿਹੜੀ ਕਿ ਪੰਜਾਬ ਦੀ ਸਭ ਤੋਂ ਜ਼ਿਆਦਾ ਤਾਲੀਮ ਯਾਫਤਾ ਨੇ। ਠੀਕ ਹੈ। ਤੇ ਫਿਰ ਵੀ ਉਹ ਸਾਡੇ ਕੋਲ ਖਲੋ ਕੇ ਪੰਜਾਬੀ ਬੋਲ ਰਹੇ ਨੇ ਤੇ ਫਖਰ ਕਰ ਰਹੇ ਨੇ ਕਿ ਪੰਜਾਬੀ ਬੋਲੋ, ਫਖਰ ਨਾਲ ਬੋਲ ਰਹੇ ਨੇ। ਠੀਕ ਹੈ। ਅਗਲਾ ਸਵਾਲ ਤੁਹਾਡਾ। ਮੈਡਮ ਸਵਾਲ ਜਿੰਨੇ ਵੀ ਕਰੀਏ, ਥਰਡ ਇੰਟਰਨੈਸ਼ਨਲ ਪੰਜਾਬੀ ਕਾਨਫਰੰਸ ਦਾ ਤੁਸੀਂ ਮੁਆਸ਼ਰੇ ਦੇ ਵਿੱਚ ਕੀ ਰੋਲ ਵੇਖਦੇ ਹੋ ਜਿੱਥੇ ਅਸੀਂ ਸਾਰੇ ਇਕੱਠੇ ਹੋਏ ਹਾਂ?
ਆਇਆ ਕਿ ਇਸ ਤਰ੍ਹਾਂ ਦੀ ਕਾਨਫਰੰਸ ਹੋਣੀਆਂ ਚਾਹੀਦੀਆਂ ਨੇ, ਇਹਨਾਂ ਦਾ ਕੋਈ ਫੀਡਬੈਕ ਵੀ ਆਂਦਾ ਜਾਂ ਕਿ ਬਸ ਮੇਲਾ ਮੂਲਾ ਲੱਗਾ ਲੋ ਵੇਖ ਕੇ ਚਲੇ ਜਾਣਗੇ, ਇਹਦੇ ਬਾਰੇ ਕੋਈ ਥੋੜਾ ਜਿਹਾ? ਨਹੀਂ ਨਹੀਂ, ਇਸ ਤਰ੍ਹਾਂ ਦੇ ਮੇਲੇ ਲੱਗਣੇ ਚਾਹੀਦੇ ਨੇ, ਕਿਉਂਕਿ ਦੇਖੋ ਅਸੀਂ ਇੱਕ ਦੂਏ ਨੂੰ ਦੇਖਨੇ ਆ ਤੇ ਸਿੱਖਨੇ ਆ। ਅੱਜ ਮੇਰੀ ਗੱਲ ਨੂੰ 4 ਲੋਕ ਸੁਣਨਗੇ ਤੇ ਉਹਨੂੰ ਫੋਲੋ ਕਰਨਗੇ, ਠੀਕ ਹੈ। ਇਸ ਤਰ੍ਹਾਂ ਲੋਕਾਂ ਨੂੰ ਇਹ ਮੇਲੇ ਸਜਾਣੇ ਚਾਹੀਦੇ ਨੇ, ਆਪਣੀ ਜ਼ੁਬਾਨ, ਆਪਣੇ ਕਲਚਰ ਦੇ, ਜਿੰਨਾ ਅੱਜ ਕੱਲ੍ਹ ਤਾਂ ਸੋਸ਼ਲ ਮੀਡੀਆ ਤੁਹਾਡੇ ਕੋਲ ਬਹੁਤ ਐਕਟਿਵ ਹੈ, ਤੁਸੀਂ ਆਪਣੀਆਂ ਫਿਲਮਾਂ, ਮੂਵੀਆਂ, ਡਰਾਮਾ, ਛੋਟੀਆਂ-ਛੋਟੀਆਂ ਕਹਾਣੀਆਂ, ਦਾਸਤਾਨਾਂ, ਤੁਸੀਂ ਪੰਜਾਬ ਦੀ ਲੋਕ ਦਾਸਤਾਨਾਂ ਨੂੰ ਚਲਾਓ ਤਾਂ ਕਿ ਲੋਕਾਂ ਨੂੰ ਪਤਾ ਚੱਲੇ। ਔਰ ਬੜੀ ਮਿੱਠੀ ਔਰ ਬੜੀ ਪਿਆਰੀ ਜ਼ੁਬਾਨ ਹੈ, ਔਰ ਇਸ ਤਰ੍ਹਾਂ ਦੀ ਕਾਨਫਰੰਸਿਸ ਨੂੰ ਮੈਂ ਸਪੋਰਟ ਕਰਾਂਗੀ, ਬੜਾ ਪੋਜ਼ਿਟਿਵ ਕਦਮ ਹੈ। ਸਾਡੇ ਵਾਸਤੇ ਸਮਝ ਲਓ ਇੱਕ ਅਜ਼ਾਜ਼, ਇੱਕ ਤਮਗਾ ਹੈ ਕਿ ਪੰਜਾਬ ਦੀ ਉਹ ਧੀ ਜਿਹੜੀ ਕਿ ਛੋਟੇ ਜਿਹੇ ਸ਼ਹਿਰ ਜੇਹਲਮ ਤੋਂ ਉੱਠੀ, ਆਪਣਾ ਸਫ਼ਰ ਲਿਆ, ਮੁਖਤਲਿਫ ਯੂਨੀਵਰਸਿਟੀਜ਼, PhD ਤੱਕ ਗਏ, ਪੜ੍ਹੇ ਲਿਖੇ, ਸਭ ਤੋਂ ਜ਼ਿਆਦਾ ਪੜ੍ਹੇ ਲਿਖੇ ਹੋਣ ਦਾ ਆਜ਼ਾਦ ਗਵਰਨਮੈਂਟ ਲੈਵਲ ਤੇ ਹਾਸਲ ਕੀਤਾ, ਔਰ ਉਹ ਇੰਡੋਰਸ ਕਰ ਰਹੇ ਨੇ ਕਿ ਪੰਜਾਬੀ ਬੋਲੋ, ਉਹ ਇੰਡੋਰਸ ਕਰ ਰਹੇ ਨੇ ਕਿ ਇਸ ਤਰ੍ਹਾਂ ਦੀ ਕਾਨਫਰੰਸ ਦੇ ਵਿੱਚ ਆਪਣਾ ਹਿੱਸਾ ਡਾਲੋ, ਇਸ ਤਰ੍ਹਾਂ ਦੀ ਕਾਨਫਰੰਸ ਦੇ ਵਿੱਚ ਸ਼ਮੂਲੀਅਤ ਇਖਤਿਆਰ ਕਰੋ। ਮੈਮ, ਇਟਸ ਆਨਰ, ਇਹ ਬਹੁਤ ਸਾਡੇ ਵਾਸਤੇ ਸਮਝ ਲਓ ਚੜ੍ਹਦੀ ਕਲਾ ਦੀ ਗੱਲ ਹੈ ਕਿ ਤੁਸੀਂ ਸਾਨੂੰ ਟਾਈਮ ਦਿੱਤਾ। ਬਹੁਤ ਸ਼ੁਕਰੀਆ। ਬਹੁਤ ਬਹੁਤ ਸ਼ੁਕਰੀਆ, ਬਹੁਤ ਬਹੁਤ ਸ਼ੁਕਰੀਆ, ਜਜ਼ਾਕ ਥੈਂਕ ਯੂ ਜੀ, ਸ਼ੁਕਰੀਆ।